ਲਓ ਜੀ, ਇਹ ਚਾਚਾ ਜੀ ਨਾ ਇਹ ਸਾਡੇ ਨਾਲ ਚੱਲ ਪਏ ਜੇ ਤੇ ਤੁਸੀਂ ਮੁਹੱਬਤਾਂ ਵੇਖੋ ਲੋਕਾਂ ਦੀਆਂ ਕਿ ਇਹਨਾਂ ਨੇ ਫੜਿਆ ਜੇ ਸਾਈਕਲ, ਇਹਨਾਂ ਨੇ ਕਹਿ ਕੇ ਕੀ ਤੁਸੀਂ ਕਿੱਥੋਂ ਪੁੱਛਦੇ ਫਿਰੋਗੇ ਤੇ ਮੈਂ ਤੁਹਾਨੂੰ ਲੈ ਕੇ ਚੱਲਣਾ। ਤੇ ਹੁਣ ਸਾਡੇ ਅੱਗੇ ਅੱਗੇ ਜੇ ਇਸ਼ਾਰੇ ਕਰਦੇ ਜਾ ਰਹੇ ਜੇ ਵੀ ਇੱਧਰ ਆਓ ਇੱਧਰ ਆਓ, ਤੇ ਬੜਾ ਚੰਗਾ ਲੱਗ ਰਹੀ ਹੈ। ਗੁੱਸਾ ਮੁੰਡੇ ਨੇ ਪਾਇਆ ਹੋਇਆ ਤੇ ਸਾਈਕਲ ਦੀਆਂ ਚੀਕਾਂ ਕਢਾਈ ਜਾਂਦੇ ਜੀ। ਅਜੀ ਇਹ ਚਾਚਾ ਨਹੀਂ ਰੀਸਾਂ ਕਸਮੇ ਤੁਹਾਡੀਆਂ। ਬਾਜ਼ੀ ਹੋ ਗਈ ਸੀ ਆਪੇ ਚ ਤੇ ਉਹ ਮਸਜਿਦ ਗੁਰਦੁਆਰਾ ਹੋਣੀ ਸੀ ਨਾ ਜਿਹੜੀ, ਹਾਂਜੀ ਹਾਂਜੀ, ਉਹ ਛੱਡ ਕੇ ਫਿਰ ਇੱਥੇ ਮਸਜਿਦ ਬਣਾ ਲਈ ਸੀ। ਅੱਛਾ ਅੱਛਾ, ਇਹ ਗੁਰਦੁਆਰਾ ਦੀ ਜਗ੍ਹਾ ਸੀ ਤੇ ਕਦੋਂ ਗੁਰਦੁਆਰੇ ਦੀ ਜਗ੍ਹਾ ਤੇ ਫਿਰ ਮਸਜਿਦ ਬਣਾਈ ਗਈ? 15-16 ਸਾਲ ਹੋ ਗਏ, 15-16 ਸਾਲ ਹੋ ਗਏ ਨੇ। ਇਹ ਹੈ ਜੀ ਜਿਹੜੀ ਗੁਰਦੁਆਰਾ ਸੀ ਜੀ ਜੀ, ਤੇ ਉਸ ਦੀ ਥਾਂ ਤੇ ਫਿਰ ਕੋਈ ਦੱਸਦੇ ਨੇ ਕੋਈ 15-20 ਸਾਲ ਪਹਿਲੇ ਇਹ ਮਸਜਿਦ ਬਣ ਗਈ ਹੈ। ਚਲੋ ਇੱਕ ਐਂਡ ਤੇ ਇਹੀ ਹੈ ਕਿ ਰੱਬ ਦਾ ਘਰ ਸੀ ਤੇ ਰੱਬ ਦਾ ਹੀ ਘਰ ਰਿਹਾ। ਹਾਂਜੀ ਉਹ ਤਾਂ ਸਹੀ ਹੈ। ਤੇ ਨਾਵੇਂ ਬਦਲੇ ਹੋਏ ਬਸ, ਕਿਸੇ ਨੇ ਕੋਈ ਨਾਮ ਰੱਖਿਆ ਹੈ ਤੇ ਉਸੇ ਰੱਬ ਦੇ ਸਾਰੇ। ਹਾਂਜੀ ਹਾਂਜੀ। ਤੇ ਤੁਹਾਡਾ ਕਿਵੇਂ ਦੱਸਦੇ ਸੀ ਗੁਰਦੁਆਰੇ ਦੇ ਆਸੇ-ਪਾਸੇ? ਹਾਂਜੀ, ਐਸੇ ਪਾਸੇ ਸਾਰੇ ਮਕਾਨ ਹਾਂਜੀ ਹਾਂਜੀ, ਜਗ੍ਹਾ ਦੇ ਨੇੜੇ ਆ ਗਏ। ਹਾਂ, ਆ ਗਿਆ। ਮੇਰੀ ਜਗ੍ਹਾ ਤੇ ਤੁਹਾਡੇ ਵੱਡੇ ਗੁਰਦੁਆਰਾ ਸਾਹਿਬ ਤੇ ਆਂਦੇ ਹੋਣਗੇ। ਬਹੁਤ ਹੈ, ਹਾਂ ਹਾਂਜੀ ਹਾਂਜੀ, ਇਹੀ ਜਗ੍ਹਾ ਹੈ। ਹਾਂਜੀ, ਇੱਥੇ ਸੇਵਾ ਇਹੀ ਫਿਰ ਗਲੀ ਤੇ ਇਹੀ ਏਰੀਆ ਤੁਹਾਡੇ ਵੱਡੇ ਆਂਦੇ। ਇੱਥੇ ਇਹ ਤੁਹਾਡੇ ਵੱਡੇ। ਅੱਛਾ ਜੀ, ये मकान बने थे। ਹਾਂਜੀ ਹਾਂਜੀ। ये रास्ता जी, ਕਿਹੜਾ ਰਸਤਾ ਜਾਂਦਾ ਸੀ? यही रास्ता। ਇਹ ਗਲੀ ਸੀ। ਹਾਂਜੀ, ਇਹ ਹੁਣ ਗਲੀ ਹੈ। इस जगह ना मतलब ਆਓ ਨਾ ਅੱਗੇ। इस जगह पौड़ी थी। ਅੱਛਾ ਅੱਛਾ ਅੱਛਾ, लकड़ी की चढ़ के ना लकड़ी हाँ जी। इस जगह पे टर्न हो जाती थी। ਹਾਂਜੀ ਹਾਂਜੀ। ਅੱਛਾ। ਤੇ ਕਿੱਥੇ ਤੱਕ ਜਾਂਦੀ ਸੀ ਪੌੜੀ? इस जगह पौड़ी ही बहुत बड़ी। ਇਹ ਦੱਸਦੇ ਨੇ ਕਿ ਇਹ ਪੁਰਾਣੀ ਕੋਈ ਗਲੀ ਹੈ ਜੀ। ਇਹ ਗਲੀ ਹੁੰਦੀ ਸੀ ਤੇ ਇੱਥੋਂ ਚੜ੍ਹ ਕੇ ਪਿੱਛੇ ਜਾਇਆ ਜਾਂਦਾ ਸੀ ਗੁਰਦੁਆਰੇ ਦੇ ਸਾਹਮਣੇ ਦੀ। ਆ ਜਾਓ ਅੱਗੇ ਆਓ। ਅੱਛਾ, ਇਹ ਪੂਰੀ ਆਬਾਦੀ ਜਿਹੜੀ ਸੀ ਇਹ ਫਿਰ ਸਿੰਘਾਂ ਦੀ ਸੀ? ਅੱਛਾ जी, ਵਾਹ 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 ਵਾਹ। सारे ना ये मकान ਅੱਛਾ, ਇਹ ਪਿੱਛੇ ਪੂਰੀ ਗਲੀ ਬਣ ਗਈ। पुराने मकान थे सारे। ਅੱਛਾ ਜੀ, ਹਾਂਜੀ। हाँ जी, ਫਿਰ ਇਹੀ ਗਲੀ ਹੋਣੀ ਜੀ ਹਾਂ। ਗੁਰਦੁਆਰੇ ਦੇ ਸਾਹਮਣੇ, ਤਾਂ ਫਿਰ ਇਹੀ ਹੋਣੀ ਜੀ। ਅੱਗੇ ਗਲੀ ਸੀ ਚੌੜੀ ਇੱਥੇ। ਹਾਂਜੀ ਹੁਣ ਹਾਂਜੀ। ਮਕਾਨ ਬਣਾ ਕੇ ਨਾ ਤੇ ਛੋਟੀ ਉਹ ਕਰ ਰਹੀ ਹੈ। ਇਹ ਪਹਿਲੇ ਚੌੜੀ ਸੀ? ਚੌੜੀ ਸੀ ਕਿ ਅੱਛਾ ਅੱਛਾ ਅੱਛਾ। ਇਹ ਮਕਾਨ ਕੋਈ ਨਹੀਂ ਸੀ ਨਾ ਵਿੱਚ। ਹਾਂਜੀ। ਤੇ ਸਿੱਧੀ ਮੇਰਾ 6 ਫੁੱਟ ਦੀ ਪੌੜੀ ਚੜ੍ਹਦੀ ਸੜਕ ਦੇ ਉੱਤੇ। ਹਾਂ ਹਾਂ। ਅੱਛਾ ਜੀ। ਮੇਨ ਨਾਲ ਉੱਚਾ ਕਿਉਂ ਹੈ? ਉੱਚੀ ਜਗ੍ਹਾ ਸੀ ਬਣਿਆ ਸੀ ਮਕਾਨ। ਉੱਚੇ ਜਿਵੇਂ ਮੁxtਲਿਫ ਕਿਲਿਆਂ ਦੇ ਵਿੱਚ ਬਣੀਆਂ ਹੁੰਦੀਆਂ ਸਨ ਨਾ, ਇਹ ਇੰਜੀ ਆਬਾਦੀ ਉੱਚੀ ਫਿਰ ਬਣਾਈ ਹੋਈ ਸੀ ਨਾ। ਆ ਤਾਂ ਫਿਰ ਭਾਈ ਇਹ ਨਾ ਇੱਧਰ ਆ ਜਾਂਦੇ। ਇਹ ਵੇਖੋ ਨਾ ਪੂਰੀ ਅੱਛਾ ਜੀ, ਆਬਾਦੀ ਹੈ। ਹਾਂ। ਉੱਚੀ ਥਾਂ ਤੇ ਆਬਾਦੀ ਬਣਾਈ ਹੋਈ ਸੀ, ਬਾਕੀ ਤਾਂ ਫਿਰ ਉਹ ਥੱਲੇ ਚਲੀਆਂ ਗਈਆਂ ਨਾ। ਹਾਂਜੀ ਹਾਂਜੀ। ਹਾਂਜੀ, ਆਸੇ-ਪਾਸੇ ਦੀ ਆਬਾਦਕਾਰੀ ਤਾਂ ਬਾਅਦ ਵਿੱਚ ਹੋਈ ਹੈ ਨਾ, ਪਹਿਲੇ ਤੇ ਕਿਲਾ ਨਾ। ਸਾਰੀ ਇਹ ਗਲੀ ਫਿਰ ਨਾ ਇਹ ਪੁਰਾਣੀ ਗਲੀ ਸੀ, ਇਹ ਬਾਹਰ ਨਿਕਲ ਜਾਂਦੀ ਸੀ। ਆਓ ਨਾ ਥੋੜਾ ਅੱਛਾ ਜੀ, ਹਾਂ। ਇੱਧਰ ਵੀ ਨਿਕਲਦੀ ਨਾ ਬਾਹਰ ਇੱਕ। ਉਧਰ ਵੀ ਵੇਖਨੇ ਆ, ਥੋੜੀ ਗਲੀ ਵੇਖ ਲਵੀ। ਇਹ ਦੇਖੋ ਨਾ, ਇਹ ਹੁਣ ਥੱਲੇ ਜਾ ਰਹੀ ਹੈ। ਅੱਛਾ ਜੀ, ਇਸ ਹਾਂਜੀ ਵੇਲੇ ਪੁਰਾਣਾ ਇੱਕ ਕਿਲਾ ਟਾਈਪ ਨਾ ਜਿਵੇਂ ਚੀਜ਼ਾਂ ਹੁੰਦੀਆਂ ਸੀ, ਉਸ ਸਾਈਡ ਦੀ ਗਲੀ ਵੇਖ ਲਵੀ। ਉਹ ਵੀ ਇਹੀ ਜੀ ਗਲੀ ਜ਼ਹਿਰੀ ਜੀ ਗੱਲ, ਆਬਾਦੀ ਉਸ ਵੇਲੇ ਗੁਰਦੁਆਰਾ ਸਾਹਿਬ ਦੇ ਜੇ ਹੁਣ ਸਾਹਮਣੇ। ਇੱਥੋਂ ਕੋਈ ਪੁਰਾਣਾ ਹੋਵੇ ਨਾ ਇੱਥੋਂ ਦਾ, ਹਾਂ ਹਾਂ ਉਹ ਤੁਹਾਨੂੰ ਸਾਰਾ ਨਾਮ ਹੀ ਦੱਸ ਜੀ ਇਹ ਸਾਰੇ ਮਕਾਨ ਪੁਰਾਣੇ ਬਣੇ ਆ ਸਨ। ਜੀ ਜੀ। ਇੱਥੇ ਇੱਕ ਹਵੇਲੀ ਹੁੰਦੀ ਸੀ ਪੁਰਾਣੀ, ਹਾਂਜੀ। ਉਹ ਢਾਹ ਕੇ ਮੇਰਾ ਦੁਬਾਰਾ ਬਣਾਈ ਹੈ। ਜਿਹੜੀ ਉਹ ਮੰਗਲ ਸਿੰਘ ਦੀ ਹਵੇਲੀ, ਉਹ ਉੱਪਰਲੀ ਸਾਈਡ ਤੇ। ਉਹ ਪਰਲੀ ਸਾਈਡ ਤੇ। ਹਾਂਜੀ, ਠੀਕ ਹੈ। ਕਿ ਉੱਪਰਲੀ ਸਾਈਡ ਤੇ ਇਹ ਫਿਰ ਗਲੀ ਨਿਕਲ ਕੇ ਨਾ ਇਸ ਤਰ੍ਹਾਂ ਹਾਂਜੀ, ਬਾਹਰ ਚਲੀ ਪਿੱਛੇ ਗਈ। ਬਾਜ਼ਾਰ ਦੇ ਵਿੱਚ ਚਲੀ। ਅੱਛਾ। ਇਹ ਫਿਰ ਆਬਾਦੀ ਪੂਰੀ ਦੀ ਪੂਰੀ ਨਾ ਉੱਚੀ ਜਗ੍ਹਾ ਤੇ ਬਣਾਈ ਹੋਈ ਉੱਚੀ ਸੀ। ਜਗ੍ਹਾ ਤੇ ਕੋਈ ਹੁੰਦਾ ਸੀ ਨਾ ਹੜਾਂ ਉੜਾਂ ਤੋਂ, ਫਲੱਡ ਤੋਂ ਬਚਣ ਲਈ ਨਾ। ਬੇਭਾਅ ਹੁੰਦਾ ਸੀ flood। ਹਾਂਜੀ ਹਾਂਜੀ। ਤੇ ਇਹ ਏਰੀਆਜ਼ ਵੀ ਉਹ ਹਨ ਵੀ ਜਿੱਥੇ ਦਰਿਆ ਰਾਵੀ ਵੀ ਇਹਨੂੰ ਨਾਲ ਲੱਗਦਾ ਹੈ, ਹੋਰ ਦੂਸਰੇ ਵੀ ਚਨਾਬ ਵੀ ਪਿੱਛੋਂ ਪੈਂਦਾ ਹੈ। ਜੀ ਜੀ। ਤੇ ਫਿਰ ਲੋਕ ਇਸ ਲਈ ਉੱਚੀਆਂ ਥਾਵਾਂ ਤੇ ਬਣਾਏ। ਥਲਾਂ ਚ ਬੱਚੇ ਨੂੰ ਹੋਸ਼ ਆ ਜਾਂਦੀ। ਹਾਂ। ਅਸੀਂ ਸ਼ੁਰੂ ਚ ਜਦੋਂ ਪਾਣੀ ਆ ਜਾਂਦੇ ਸੀ ਨਾ, ਜੀ, ਇੱਥੋਂ ਨਿਕਲ ਕੇ ਫਿਰ ਅਸੀਂ ਡੇਰੇ ਤੇ ਜਾਂਦੇ ਹੁੰਦੇ ਸੀ। ਅੱਛਾ ਅੱਛਾ। ਜੀ, ਇਹ ਗਲੀ ਅੱਗੇ ਲੰਬੀ ਹੈ? ਨਹੀਂ ਇੱਥੇ ਖਤਮ ਹੋ ਗਈ। ਬਸ ਇਹ ਇਹ ਪੁਰਾਣਾ ਘਰ। ਇਹ ਪੁਰਾਣਾ ਹੈ। ਇਹ ਜੇ ਪੁਰਾਣਾ ਘਰ ਜੀ, ਅਜੇ ਕੁਝ ਸੰਭਲਿਆ ਹੋਇਆ। ਹਾਂਜੀ ਦੇਖੋ ਕਹਿੰਦਾ ਨਾਮ ਕੋਈ ਪਤਾ ਉੱਤੇ ਹੈ ਜੀ। ਕੋਈ ਕਿਤੇ ਮਰਜ਼ੀ। ਹਾਂਜੀ ਹੈਗਾ ਜੀ, ਹਾਂਜੀ ਬਾਰੇ ਤੇ ਕੀ ਲਿਖਿਆ ਹੋਇਆ? ਹਾਂਜੀ। ਉਹ ਉੱਤੇ ਲਿਖਿਆ ਸੀ ਇਹ ਹੁਣ ਤੁਸੀਂ ਪੜ੍ਹ ਸਕਦੇ ਹੋ ਜੀ। ਹਿੰਦੀ ਪੜ੍ਹ ਲਓ। ਇਹ ਗੁਰਮੁਖੀ ਹੈ ਜੀ, ਪੰਜਾਬੀ ਹੈ। ਐਗਰੁਖੀ, ਹਾਂਜੀ। ਇਹ ਪੰਜਾਬੀ ਹੈ, ਗੁਰਮੁਖੀ ਹੈ ਜੀ। ਫਿਰ ਹੁਣ ਕੋਈ ਨਾ ਕੋਈ ਲੱਗ ਰਿਹਾ। ਹਾਂ। ਅੱਗੇ ਵੀ ਆਓ, ਅੱਗੇ ਵੀ ਆ ਜੀ। ਅੱਗੇ ਵੀ ਆਵੇ ਨਾ, ਨਾਨਕਸ਼ਾਹੀ ਇੱਟ ਲੱਗੀ ਹੋਈ ਜੋ ਪੁਰਾਣੀ। ਆ ਜਾਓ, ਆਓ।
ਆਹ ਇਹ ਵੀ ਪੁਰਾਣਾ ਹੈ। ਇਹ ਸਾਰਾ ਪੁਰਾਣਾ ਹੀ ਨੇ। ਇਸ ਕਿੱਥੇ ਨਾਮ ਲਿਖਿਆ ਹੋਇਆ? ਉਹ ਆਏ ਹੁਣ ਤਕਰੀਬਨ ਸਾਲ ਕੁ ਹੋ ਗਿਆ ਹੈ। ਹਾਂਜੀ ਅੱਛਾ। ਉਹਨਾਂ ਨਾਮ ਵੀ ਦੱਸਿਆ ਜੀ ਉਹਨਾਂ ਦਾ ਨਾ ਜਿਨ੍ਹਾਂ ਜਿਹੜੇ ਰਹਿ ਗਏ ਹਨ ਬਣਾਇਆ ਜਿਨ੍ਹਾਂ ਨੇ ਕੋਈ ਨੰਬਰ ਉਹਨਾਂ ਦਾ ਮਿਲ ਸਕਦਾ? ਉਹ ਬਸ ਨਹੀਂ ਯਾਦ ਰਿਹਾ ਮੇਰੇ ਹਾਏ ਕੋਈ ਪੰਜਾਬੀ ਸਨ ਸਿੱਖ ਕੋਈ ਵੀਡੀਓ ਬਣੀ ਹੋਈ ਉਹਨਾਂ ਦੀ ਕੋਈ ਕਿਤੋਂ ਲੱਭ ਜਾਵੇ। ਉਹ ਉਹਨਾਂ ਹਾਂਜੀ ਸੋ ਇਹ ਬਿਲਡਿੰਗ ਜਿਹੜੀ ਸਾਨੂੰ ਲੱਗਦੀ ਹੈ ਕੋਈ ਇਹ 200 ਸਾਲ ਪਹਿਲੇ ਦੀ ਹੋਏਗੀ ਡੈਫੀਨਿਟਲੀ। ਇਹ ਇੱਕ ਪੁਰਾਣਾ ਲਾਕ ਲੱਗਿਆ ਹੋਇਆ ਜੀ, ਹਾਂਜੀ ਲੇਕਿਨ ਇਹ ਬਾਅਦ ਦੇ ਵਿੱਚ ਹੋਏਗਾ। ਦਰਵਾਜ਼ਾ ਬੜਾ ਪੁਰਾਣਾ ਹੈ ਨਾ। ਦਰਵਾਜ਼ਾ ਬਹੁਤ ਪੁਰਾਣਾ ਹੈ। ਅੱਗੇ ਅਸੀਂ ਦੇਖੀਏ ਤੇ ਇਹ ਲੱਕੜੀ ਵਾਲੇ ਇਹ ਕੁੰਡਾ ਦੇਖੋ, ਇਹ ਕੁੰਡਾ ਇਹ ਕੁੰਡਾ ਉਹ ਪੁਰਾਣਾ ਹੈ। ਇਹ ਸਾਰੀ ਪਾਰਟੀਸ਼ਨ ਤੋਂ ਪਹਿਲੇ ਦੇ ਜਿਹੜੇ ਦਰਵਾਜ਼ੇ ਹਨ। ਇਹ ਜਿਹੜੇ ਨਾ ਲਹਿਦਾ ਹੈ ਉਹ ਤਾਂ ਲਹਿਦਾ ਹੈ ਨਾ, ਉਹ ਲਹਿਦਾ ਘਰ ਹੈ ਲਹਿਦਾ ਘਰ ਦੀ। ਹਾਂ ਘਰ ਦੀ ਬੰਤਰ ਹੀ ਦੱਸਦੀ ਹੈ ਵੀ ਉਹ ਲਹਿਦਾ ਹੈ, ਇਹ ਵੱਖਰਾ ਬਣਾ। ਕਿੱਦਾਂ ਜੀ? ਜਗ੍ਹਾ ਧਾਰੇ ਪਰ ਪੁਰਾਣੇ ਇੰਗਲੈਂਡ ਧਾਰੇ। ਅੱਛਾ ਅੱਛਾ ਆਪਣਾ ਮਕਾਨ ਹੈ ਸਾਡਾ ਪਿੰਡ ਸੀ ਇਹ ਪਹਿਲੋਂ। ਇਹ ਪਿੰਡ ਸੀ ਸਾਡਾ। ਚਲੋ ਤੁਹਾਨੂੰ ਖਾਣਾ ਖਾਣਾ ਨਾ ਬੜਾ ਖਾਦਾ ਜੀ ਖਾਣਾ ਜੀ ਅਸੀਂ ਚਾਹ 2 ਦਫਾ ਪੀ ਚੁੱਕੇ ਹਾਂ। ਹਾਂਜੀ ਕੋਈ ਹਾਂਜੀ ਕੋਈ ਸ਼ਾਇਦ। ਬਸ ਫਿਰ ਨਹੀਂ ਜੀ ਇਹ ਸਾਰਾ ਅੱਗੇ ਹਾਂਜੀ ਹਾਂਜੀ ਦੇਖ ਲਿਆ ਸਾਰਾ ਦੇਖ ਲਿਆ ਦੇਖ। ਥੈਂਕ ਉਹ ਯੂ। ਅੱਗੇ ਤੁਹਾਨੂੰ ਖਾਂਦੇ ਨੁੱਕਰ ਉਹ ਵੀ ਉੱਥੇ ਨਹੀਂ ਗਏ। ਉੱਥੇ ਤਾਂ ਲਿਖੀ ਚੀਜ਼ ਹੈ। ਲਿਖੀ ਹੈ? ਲਿਖੀ ਹੈ ਵੀ ਚੀਜ਼ ਹਾਂ ਆਓ ਆ ਜਾਓ। ਗਲੋਟੀਆਂ ਦੇ ਪੁਰਾਣੇ ਘਰ ਸਾਰੇ ਇਹੀ ਹਨ ਬਸ। ਲਓ ਜੀ ਇਹ ਫਿਰ ਉੱਚੀ ਜਗ੍ਹਾ ਆ ਗਈ। ਅੱਛਾ ਜੀ ਹਾਂਜੀ ਆਹ ਵੇਖੋ ਜੀ ਆਹ ਜੋ ਪੁਰਾਣਾ ਵਾਹ ਜੀ ਵਾਹ, ਹਾਂਜੀ ਇਹ ਹੈ ਹਾਂਜੀ ਇਹ ਸਾਰਾ ਹੀ ਪੁਰਾਣਾ ਜਿਹਾ ਲਿਖਿਆ ਪਾਸ ਵਾਹ ਜੀ ਵਾਹ। ਇਹ ਜ਼ਰਾ ਇਹਨੂੰ ਦੇਖੋ, ਪਾਠ ਲਿਖਿਆ ਜੀ। ਉਹ ਲਿਖਿਆ ਜੀ ਹਾਂਜੀ ਇਹ ਪਾਠ ਹੈ ਹੀ ਲਿਖਿਆ ਜੀ। ਆਹ ਜੋ ਪਾਠ ਇਹ ਕੌਮ ਪਾਠ ਜੀ। ਇਹ ਵਲਦ ਰੋਇਲ ਸਿੰਘ ਕੋ ਤੁਹਾਡੀ ਫੈਮਿਲੀ ਰੋਇਲ ਸਿੰਘ, ਹਾਂਜੀ। ਰੋਇਲ ਸਿੰਘ ਹੈ ਸਨ। ਹੋਣਗੇ ਹਾਂਜੀ ਮੈਂ ਪੁੱਛਾਂ ਇਹ ਹੁਣ ਤੁਸੀਂ ਪਤਾ ਕਰਨਾ ਜੇ ਰੋਇਲ ਸਿੰਘ ਜਿਹੜੇ ਸਨ ਨਾ ਇਹ ਉਹਨਾਂ ਦੀ ਬਿਲਡਿੰਗ ਜੀ। ਇਹ ਕੋ ਬਿਸਮਾ ਸਿੰਘ ਜੇ ਬਿਸਮਾ ਸਿੰਘ ਹੋਰ ਇਸ ਤੋਂ ਇਲਾਵਾ ਕੋ ਅੰਦਰ ਤੇ ਜਾਂ ਬੰਮਾ ਲੱਭਾ ਸਿੰਘ ਲੱਭਾ ਸਿੰਘ ਹਾਂਜੀ ਲੱਭਾ ਸਿੰਘ ਵਲਦ ਰੋਇਲ ਸਿੰਘ ਜਾਂ ਰੁਬੇਲ ਸਿੰਘ। ਹਾਂਜੀ ਮੈਂ ਪੁੱਛਾਂਗਾ ਜਾ ਕੇ ਉਹਨੇ ਲਿਖ ਲਵਾਂਗਾ ਲੱਭਾ ਸਿੰਘ ਵਲਦ ਰੁਹੇਲ ਜਾਂ ਰੁਬੇਲ ਸਿੰਘ। ਇਹ ਤੁਸੀਂ ਪੁੱਛਣਾ ਹੈ ਹਾਂਜੀ। ਵੀ ਇਹ ਕਿਹੜਾ ਹੈ। ਹਾਂਜੀ। ਇਹ ਤੁਹਾਡੀ ਫੈਮਿਲੀ ਦੇ ਕੌਮ ਪਾਰਟ ਹਾਂ ਤੇ ਇਹ ਸਾਰੇ ਇਹਦਾ ਮਤਲਬ ਹੈ ਕਿ ਤੁਹਾਡੀ ਇਹ ਫੈਮਿਲੀ ਦੇ ਕੋਈ ਚਾਚੇ ਤਾਇਆਂ ਦੇ ਵਿੱਚ ਅੱਛਾ ਹੋਵੇਗਾ ਹਾਂ ਲੱਗਦਾ ਹੈ ਏਦਾਂ। ਤੁਹਾਡਾ ਲਿਉਣਾ ਇਹਨੂੰ ਫਿਰ ਗੌਰ ਨਾ ਵੇਖ ਇੱਥੇ ਅਵਾਂਡ ਗਵਾਂਡੀ ਤੁਹਾਡਾ ਹੋਣਾ ਜਗ੍ਹਾ। ਮਾਸਟਰ ਜੀ ਅੰਦਰ ਤਾਂ ਨਹੀਂ ਕੋਈ ਲਿਖ ਰੱਖੇ ਕੋਈ? ਸਰ ਇਹ ਚੈੱਕ ਕਰੋ ਉਦੋਂ ਦੇ ਹਾਂ ਹਲ ਜੀ ਬਾਅਦ ਚ ਕੀਤੀ ਪਰ ਹੈ ਕਮਾਲ ਨਹੀਂ ਉਦੋਂ ਦੀ ਹੋਈ ਹੋਈ ਚੀਜ਼ ਨਹੀਂ ਉਦੋਂ ਨਹੀਂ ਬਾਬੂ। ਇਹ ਉਦੋਂ ਦੀ ਆਈ ਕਿਉਂਕਿ ਨਾਮ ਲਿਖਿਆ ਹੈ ਉਦੋਂ ਦਾ ਹੈ ਤੇ ਇਹ ਸਾਰੇ ਰੰਗ ਤੇ ਸਾਰਾ ਕੁਝ ਇਹੀ ਹੈ। ਦਰਵਾਜ਼ਾ ਵੀ ਪੁਰਾਣਾ ਦਰਵਾਜ਼ਾ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੋਈ 10 ਸਾਲ ਪੁਰਾਣੀ ਚੀਜ਼ ਹੁੰਦੀ। ਵਾਹ ਵਾਹ। ਅਮਰਜੀਤ ਅਸੀਂ ਪਹੁੰਚੇ ਗਲੋਟੀਆਂ ਤੁਹਾਡੇ ਵੱਡਿਆਂ ਦੇ ਪਿੰਡ ਔਰ ਅਸੀਂ ਸਾਰਾ ਦੇਖਿਆ। ਹੁਣ ਤੇ ਅਸੀਂ ਉਸ ਜਗ੍ਹਾ ਤੇ ਖੜੇ ਹਾਂ ਜਿੱਥੇ ਗੁਰਦੁਆਰਾ ਹੈ। ਗੁਰਦੁਆਰਾ ਦੀ ਜਗ੍ਹਾ ਤੇ ਹੀ ਮਸਜਿਦ ਬਣਾਈ ਗਈ ਔਰ ਮਸਜਿਦ ਦੇ ਸਾਹਮਣੇ ਜਿਹੜਾ ਕਿਲਾ ਹੈ ਉੱਚੀ ਜਗ੍ਹਾ ਤੇ ਬਣਾਇਆ ਗਿਆ। ਹਾਂਜੀ। ਉਸ ਦੇ ਅੰਦਰ ਤੁਸੀਂ ਗਲੀਆਂ ਦੇਖੀਆਂ। ਹਾਂਜੀ। ਸਾਨੂੰ ਅਫਸੋਸ ਹੈ ਕਿ ਤੁਹਾਡਾ ਐਗਜ਼ੈਕਟ ਘਰ ਨਹੀਂ ਲੱਭ ਪਾਇਆ, ਲੇਕਿਨ ਤੁਹਾਡੀ ਫੈਮਿਲੀ ਦੇ ਨਾਲ ਜੁੜੇ ਹੋਏ ਜਿਹੜੀ ਪਾਰਟ ਕੌਮ ਦੇ ਘਰ ਸਨ ਉੱਥੇ ਤੱਕ ਅਸੀਂ ਪਹੁੰਚੇ। ਡੈਫੀਨੇਟਲੀ ਆਸੇ-ਪਾਸੇ ਦੇ ਘਰ ਹੀ ਤੁਹਾਡੇ ਹਾਂਜੀ ਹਾਂਜੀ ਸੋ ਅਸੀਂ ਕੋਸ਼ਿਸ਼ ਹੋਰ ਵੀ ਕਰਾਂਗੇ ਕਿ ਤੁਹਾਡਾ ਘਰ ਅਸੀਂ ਲੱਭਿਆ ਜਾਵੇ। ਉਸ ਘਰ ਦੀ ਥਾਂ ਤੇ ਬੇਸ਼ੱਕ ਕੋਈ ਨਵਾਂ ਘਰ ਬਣ ਚੁੱਕਿਆ, ਲੇਕਿਨ ਸਾਡੀ ਰਿਸਪੌਂਸਿਬਿਲਟੀ ਹੈ ਕਿ ਅਸੀਂ ਉਸ ਨੂੰ ਲੱਭਣਾ ਹੈ। ਲੇਕਿਨ ਐਗਜ਼ੈਕਟ ਹੈ ਉਹੀ ਗਲੀ, ਉਹੀ ਮਹੱਲਾ, ਉਹੀ ਸਾਰਾ ਕੁਝ ਹੈ ਤੇ ਤੁਸੀਂ ਗੁੰਮਿਆ ਕਿੰਜ ਦਾ ਲੱਗਿਆ। ਜਿਹੜੀ ਅੱਜ ਦੀ ਸਾਡੀ ਕੋਸ਼ਿਸ਼ ਸੀ ਇਹਨੂੰ ਕਿੰਜ ਬਿਆਨ ਕਰ ਦਿਓ। ਪਹਿਲਾਂ ਮੈਂ ਕਹਿੰਦਾ ਤੁਹਾਡੀ ਤੋਹਫਾ ਤੁਸੀਂ ਕਿ ਸਾਨੂੰ ਸਾਥ ਦਿੱਤਾ ਹੈ ਦੇਖਣ ਵਾਸਤੇ ਮੌਕਾ ਮਿਲਿਆ ਸਾਨੂੰ ਹੈ ਨਾ। ਜੇ ਤੁਹਾਡੇ ਬਗੈਰ ਮੈਂ ਕਿਹਾ ਬੜਾ ਮੁਸ਼ਕਲ ਹੋਣਾ ਸੀ ਦੇਖਣ ਵਾਸਤੇ ਤੇ ਇੱਥੇ ਆ ਕੇ ਮੈਂ ਬੜਾ ਖੁਸ਼ ਹੋਇਆ ਵਾਂ। ਕਿਹੜੇ ਹੈਗੇ ਪਿੰਡ ਦੇ ਲੋਕ ਵੀ ਹੈਗੇ ਨੇ ਬੜਾ ਮਹਿਮਾਨ ਬੜਾ ਪਿਆਰ ਨਾਲ ਵੈਲਕਮ ਕੀਤੀ ਨੇ ਤੇ ਮੈਂ ਬੜਾ ਖੁਸ਼ ਹੋਇਆ ਮੈਂ ਇੱਥੇ ਆਇਆ। ਬੜ ਇੱਕੋ ਜਿਹਾ ਇਮੋਸ਼ਨਲ ਵੀ ਹੈਗਾ ਵਾਂ ਹੈ ਜੇ ਪਾਰਟੀਸ਼ਨ ਨਾ ਹੁੰਦੀ ਹੈ ਨਾ ਅਸੀਂ ਇੱਥੇ ਇਕੱਠੇ ਸਾਰੇ ਪੰਜਾਬੀਆਂ ਨੇ ਇਕੱਠੇ ਰਹਿਣਾ ਸੀ। ਪਰ ਫਿਰ ਵੀ ਕੀ ਰੱਬ ਦੀ ਕਿਰਪਾ ਨਾਲ ਕੀ ਹੋ ਗਿਆ ਪਰ ਮੈਨੂੰ ਬੜਾ ਪਰਸਨਲੀ ਇਮੋਸ਼ਨਲੀ ਤੇ ਬੜਾ ਹੈਪੀ ਵੀ ਆ ਜੇ ਇੱਥੇ ਮੈਂ ਆਇਆ ਵਾਂ ਤੇ ਤੁਹਾਡੇ ਨਾਲ।
ਤੁਸੀਂ ਮੈਨੂੰ ਸ਼ੋਅ ਕਰਤਾ ਇੱਥੇ। ਉਹ ਖੁਸ਼ਬੂ ਉਹ ਜਿਹੜੀ ਇੱਕ ਮਹਿਕ ਹੈ ਵੱਡਿਆਂ ਦੀ ਧਰਤੀ ਦੀ, ਉਹ ਆਈ ਕਿੰਜ ਰੂਹ ਨੂੰ ਸਕੂਨ ਮਿਲਿਆ। ਹਾਂਜੀ ਬੜੀ ਆਈ ਹੈ ਡੈਫੀਨਿਟਲੀ ਉਦਾਸੀ ਵੀ ਹੋਏਗੀ। ਹਾਂਜੀ ਹਾਂਜੀ, ਮੈਨੂੰ ਇੰਨਾ ਪਤਾ ਹੈ ਭਰੋਸਾ ਇਹਨਾਂ ਇਹੋ ਥਾਂ ਹੈ, ਇਹੋ ਜ਼ਮੀਨ ਹੈ, ਇਹੋ ਏਰੀਆ ਹੈਗਾ ਕਿਤੇ ਸਾਡੇ ਬਜ਼ੁਰਗਾਂ ਦਾ, ਇੰਨਾ ਮੈਨੂੰ ਪਤਾ ਹੈ ਕਿ ਉਹ ਦਿਲੋਂ ਬੰਦੇ ਨੂੰ ਫੀਲ ਹੋ ਜਾਂਦੀ ਹੈ ਜੇ ਇਹੋ ਹੈਗਾ ਥਾਂ। ਤੇ ਮੈਨੂੰ ਬੜੀ ਖੁਸ਼ੀ ਆਈ ਹੈ ਤੇ ਉਂਝ ਵੀ ਇਮੋਸ਼ਨਲੀ ਮੈਨੂੰ ਬੜਾ ਕਿਸ ਤਰ੍ਹਾਂ ਇਹ ਦਿਲੋਂ ਆਉਂਦਾ ਹੈ। ਪੰਜਾਬੀ ਪ੍ਰਚਾਰ ਟੀਵੀ ਦੀ ਇਸ ਕੋਸ਼ਿਸ਼ ਨੂੰ ਕਿੰਜ ਦੇਖਦੇ ਹੋ ਜਿਹੜੀ ਅਸੀਂ ਕਰ ਰਹੇ ਹਾਂ? ਹਾਂਜੀ, ਤੁਹਾਨੂੰ ਹਾਂਜੀ। ਪਿੰਡ ਲੈ ਕੇ ਆਏ, ਇਹ ਦੇਖਿਆ ਪੁਰਾਣੇ ਲੋਕਾਂ ਨੂੰ ਆਪਣੀ ਧਰਤੀ ਦੇ ਨਾਲ ਜੋੜਨ ਦੀ, ਇਹ ਸਾਡੀ ਕੋਸ਼ਿਸ਼ ਕਿੰਜ ਦੀ ਲੱਗੀ ਤੁਹਾਨੂੰ? ਬੜੀ ਸੋਹਣੀ ਲੱਗੀ, ਤੁਸੀਂ ਬੜਾ ਮਾਣ ਕੀਤਾ ਸਾਡਾ ਪਿਆਰ ਨਾਲ ਲੈ ਕੇ ਆਏ ਹੋ ਹੈ ਨਾ, ਤੁਹਾਡੀ ਬੜੀ ਹੈਗੀ ਮਿਹਰਬਾਨੀ। ਤੇ ਸਾਡੇ ਤੇ ਤੁਹਾਡਾ ਕਿਹੜਾ ਪ੍ਰੋਗਰਾਮ ਤੁਸੀਂ ਕਰਦੇ ਹੋ, ਬੜਾ ਅੱਛਾ ਪ੍ਰੋਗਰਾਮ ਕਰਦੇ ਹੋ। ਤੇ ਇੱਕ ਚੀਜ਼ ਮੈਂ ਸਿੱਖੀ ਹੈ ਨਾ, ਪੰਜਾਬੀ ਬੋਲੀ ਸਾਡੀ ਪੰਜਾਬੀ ਹੈ, ਜ਼ਿੰਦਾਬਾਦ ਪੰਜਾਬੀ, ਜ਼ਿੰਦਾਬਾਦ। ਤੇ ਪੰਜਾਬੀ ਜ਼ਿੰਦਾਬਾਦ ਕਿ ਸਾਡੀ ਹੈਗੀ ਏ। ਅਸੀਂ ਭਾਵੇਂ ਮੁਸਲਮਾਨ ਭਾਵੇਂ ਸਿੱਖ ਹੋਵਾਂ, ਜੋ ਵੀ ਬਸ ਸਾਡੀ ਮਜ਼ਹਬ ਹੈ। ਪੰਜਾਬੀ, ਅਸੀਂ ਪੰਜਾਬੀ ਆ। ਪੰਜਾਬੀ ਇਸ ਤਰ੍ਹਾਂ ਹੀ ਚੱਲਦੀ ਰਹਿਣੀ। ਪੰਜਾਬੀ ਨੂੰ ਕੋਈ ਨਹੀਂ ਵੰਡ ਸਕਦਾ ਜੀ। ਬਹੁਤ ਅੱਛੇ ਮੈਸੇਜ ਦੇ ਨਾਲ ਅਸੀਂ ਇਖਤਤਾਮ ਕਰਾਂਗੇ ਇਸ ਗੱਲ ਦਾ, ਇਸ ਗੱਲ ਨੂੰ ਮੁਕਾਵਾਂਗੇ ਕਿ ਤੁਸੀਂ ਭਲੇ ਮੁਸਲਿਮ ਹੋ, ਤੁਸੀਂ ਸਿੱਖ ਹੋ, ਤੁਸੀਂ ਹਿੰਦੂ ਹੋ, ਤੁਸੀਂ ਕ੍ਰਿਸਚੀਅਨ ਹੋ, ਜਾਂ ਤੁਹਾਡਾ ਜੋ ਕੋਈ ਵੀ ਮਜ਼ਹਬ ਹੈ, ਲੇਕਿਨ ਤੁਸੀਂ ਉਸ ਤੋਂ ਪਹਿਲੇ ਪੰਜਾਬੀ ਹੋ। ਸੋ ਆਪਣੇ ਆਪ ਪੰਜਾਬੀ ਹੋਣ 'ਤੇ ਫਖਰ ਕਰੋ। ਅਸੀਂ ਪੰਜਾਬੀ ਸ਼ਾਇਦ ਨਹੀਂ ਰਹੇ ਸੀ, ਇਸ ਲਈ ਪੰਜਾਬੀਆਂ ਦੇ ਵਿੱਚ ਬਹੁਤ ਸਾਰੇ ਉਜਾੜੇ ਪੈਦਾ ਕੀਤੇ ਗਏ, ਔਰ ਉਹਨਾਂ ਉਜਾੜਿਆਂ ਦੀਆਂ ਰਾਹਾਂ ਹੀ ਹਨ ਜਿਹੜੇ ਸਾਡੇ ਬਹੁਤ ਸਾਰੇ ਦੋਸਤ ਲੱਭਦੇ ਆਉਂਦੇ ਨੇ। ਸਾਡੇ ਇੱਥੋਂ ਦੇ ਲੋਕ ਵੀ ਉੱਥੇ ਜਾ ਕੇ ਲੱਭਣਾ ਚਾਹੁੰਦੇ ਨੇ। ਅਸੀਂ ਇੰਡੀਅਨ ਸਰਕਾਰ ਨੂੰ ਵੀ ਇਹ ਕਹਿੰਦੇ ਹਾਂ ਕਿ ਲਹਿੰਦੇ ਪੰਜਾਬ ਦੇ ਲੋਕਾਂ ਦੇ ਵੀਜ਼ੇ ਵੀ ਉਹ ਲੱਗਣ। ਬਾਕੀ ਜਿਵੇਂ ਦੁਨੀਆ ਜਾਣ ਤੋਂ ਵੀਜ਼ੇ ਪਾਕਿਸਤਾਨ ਦੇ ਲੱਗ ਰਹੇ ਹਨ, ਸੇਮ ਇੰਝ ਹੀ ਚੜ੍ਹਦੇ ਪੰਜਾਬ ਦੇ ਔਰ ਉਸ ਤੋਂ ਅੱਗੇ ਹਰਿਆਣਾ ਦੇ ਔਰ ਨਾਲ ਜਿੰਨੀਆਂ ਵੀ ਸਟੇਟਸ ਹਨ ਜਿੱਥੋਂ ਇੱਥੇ ਲੋਕ ਆਏ, ਉਹਨਾਂ ਨੂੰ ਆਪਣੇ ਵੱਡਿਆਂ ਦੀ ਧਰਤੀ 'ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਹਮੇਸ਼ਾ ਸਾਡੀ ਇਹ ਕੋਸ਼ਿਸ਼ ਹੁੰਦੀ ਹੈ, ਹਮੇਸ਼ਾ ਰਿਕੁਐਸਟ ਹੈ, ਔਰ ਅਜੇ ਤੱਕ ਇਸ 'ਤੇ ਨਹੀਂ ਅਮਲ ਹੋ ਰਿਹਾ। ਸੋ ਅਸੀਂ ਚਾਹੁੰਦੇ ਹਾਂ ਕਿ ਇਹ ਇਜਾਜ਼ਤਾਂ, ਇਹ ਲਾਂਘਿਆਂ ਦੇ ਵਿੱਚ ਨਰਮੀਆਂ ਪੈਦਾ ਕਰਤੀਆਂ ਜਾਣ।